पंजाबी रेडियो यूएसए है। ਹੁਣ ਤੁਸੀਂ ਸਾਡੇ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਕੋਲੋਂ ਅੱਜ ਸ਼ੁੱਕਰਵਾਰ ਦਾ ਪੰਜਾਬੀ ਖਬਰਾਂ ਦਾ ਬੁਲੇਟਿਨ ਸੁਣੋਗੇ। ਪਹਿਲਾਂ ਅੱਜ ਦੀਆਂ ਖਾਸ ਖਬਰਾਂ ਸੁਣੋ। ਪੰਜਾਬ ਵਿੱਚ ਅੱਜ ਤੋਂ ਸ਼ੁਰੂ ਹੋ ਸਕਦੀ ਹੈ ਰੇਲ ਗੱਡੀਆਂ ਦੀ ਆਵਾਜਾਈ। ਰੇਲ ਮੰਤਰਾਲਾ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਦਾ ਭਰੋਸਾ ਦਿੱਤੇ ਜਾਣ ਤੇ ਰੇਲਾਂ ਚਲਾਉਣ ਲਈ ਮੰਨਿਆ। ਕਿਸਾਨਾਂ ਨੇ ਵੀ ਪੂਰੀ ਤਰ੍ਹਾਂ ਰੇਲਵੇ ਲਾਈਨਾਂ ਖਾਲੀ ਕੀਤੀਆਂ। ਪੰਜਾਬ ਵਿੱਚ ਕਿਸਾਨ ਸੰਘਰਸ਼ ਹੋਰ ਤੇਜ਼ ਹੋਇਆ। ਟੋਲ ਪਲਾਜ਼ਿਆਂ ਤੇ ਧਰਨੇ ਜਾਰੀ। ਮੋਗਾ ਵਿੱਚ ਧਰਨੇ ਦੇ ਦੌਰਾਨ ਇੱਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ। ਅੰਮ੍ਰਿਤਸਰ ਵਿੱਚ ਗਰਜੇ ਨਵਜੋਤ ਸਿੰਘ ਸਿੱਧੂ, ਕਿਹਾ ਕਿ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਵਿਧਾਇਕਾਂ ਦੇ ਦਿੱਲੀ ਧਰਨੇ ਨੂੰ ਸਿਆਸੀ ਡਰਾਮਾ ਦੱਸਿਆ। ਚੰਡੀਗੜ੍ਹ ਨੇੜੇ ਪਿੰਡ ਦੇਵੀ ਨਗਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ। ਭਾਰਤ ਵਿੱਚ ਕੋਰੋਨਾ ਵਾਇਰਸ ਨੇ ਇੱਕ ਵਾਰ ਫਿਰ ਤੇਜ਼ੀ ਫੜੀ। ਅਮਰੀਕਾ ਵਿੱਚ ਜੋ ਬਾਈਡਨ ਰਾਸ਼ਟਰਪਤੀ ਦੀ ਕੁਰਸੀ ਦੇ ਨੇੜੇ ਪਹੁੰਚੇ। ਡੋਨਲਡ ਟਰੰਪ ਵੱਲੋਂ ਬਾਰ-ਬਾਰ ਵੋਟਾਂ ਦੀ ਗਿਣਤੀ ਰੋਕੇ ਜਾਣ ਦੀ ਦੁਹਾਈ। ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਬਰਕਰਾਰ ਰੱਖਿਆ। ਹੁਣ ਖਬਰਾਂ ਦੀ ਤਫਸੀਲ ਸੁਣੋ। ਉੱਤਰੀ ਰੇਲਵੇ ਨੇ ਅੱਜ ਐਲਾਨ ਕੀਤਾ ਹੈ ਕਿ ਰੇਲਵੇ ਟਰੈਕ ਖਾਲੀ ਹੁੰਦਿਆਂ ਹੀ ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਬਹਾਲ ਕਰ ਦਿੱਤੀ ਜਾਏਗੀ। ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਵੀਕੇ ਯਾਦਵ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਸਕੱਤਰ ਨੇ ਇਹ ਭਰੋਸਾ ਦਿੱਤਾ ਹੈ ਕਿ ਪੰਜਾਬ ਦੀਆਂ ਸਾਰੀਆਂ ਰੇਲਵੇ ਲਾਈਨਾਂ ਕਿਸਾਨ ਧਰਨਿਆਂ ਤੋਂ ਖਾਲੀ ਕਰਵਾ ਲਈਆਂ ਜਾਣਗੀਆਂ। ਇਸ ਤੋਂ ਬਾਅਦ ਰੇਲਵੇ ਪੰਜਾਬ ਵਿੱਚ ਮੁਸਾਫਰ ਅਤੇ ਮਾਲ ਗੱਡੀਆਂ ਚਲਾਉਣ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ। ਇਸੇ ਦੌਰਾਨ ਮਾਨਸਾ ਨੇੜਲੇ ਪਿੰਡ ਬਣਾਵਾਲਾ ਵਿਖੇ ਪ੍ਰਾਈਵੇਟ ਭਾਈਵਾਲੀ ਦੇ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਹੁਣ ਫੇਰ ਤੋਂ ਚੱਲਣ ਦੀ ਉਸ ਵੇਲੇ ਉਮੀਦ ਵੱਜ ਗਈ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇਸ ਨੂੰ ਜਾਂਦੀਆਂ ਰੇਲਵੇ ਲਾਈਨਾਂ ਤੋਂ ਆਪਣਾ ਧਰਨਾ ਚੁੱਕ ਲਿਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਨੇ ਰਾਜਪੁਰਾ ਵਿਖੇ ਲੱਗੇ L&T ਕੰਪਨੀ ਦੇ ਥਰਮਲ ਦੀਆਂ ਰੇਲਵੇ ਲਾਈਨਾਂ ਤੋਂ ਵੀ ਧਰਨਾ ਚੁੱਕ ਲਿਆ। ਭਾਰਤ ਸਰਕਾਰ ਦੇ ਖੇਤੀ ਕਾਨੂੰਨ ਦਾ ਵਿਰੋਧ ਪੰਜਾਬ ਵਿੱਚ ਰੁਕਣ ਦਾ ਨਾਂ ਨਹੀਂ ਲੈ ਰਿਹਾ, ਸਗੋਂ ਪੰਜਾਬ ਵਿੱਚ ਇਹ ਹੋਰ ਤਿੱਖਾ ਹੋ ਰਿਹਾ ਹੈ। ਇਸ ਦੌਰਾਨ ਸ਼ੁੱਕਰਵਾਰ ਨੂੰ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਉਹ ਪਿਛਲੇ 1 ਮਹੀਨੇ ਤੋਂ ਲਗਾਤਾਰ ਧਰਨੇ ਵਿੱਚ ਸ਼ਾਮਲ ਹੋ ਰਿਹਾ ਸੀ। ਮ੍ਰਿਤਕ ਦੀ ਪਛਾਣ ਮੋਗਾ ਜ਼ਿਲ੍ਹੇ ਦੇ ਪਿੰਡ ਜੀਂਦਰਾ ਦੇ 50 ਸਾਲਾ ਕੇਹਰ ਸਿੰਘ ਦੇ ਤੌਰ ਤੇ ਕੀਤੀ ਗਈ ਹੈ। ਕਿਸਾਨ ਆਗੂ ਪਵਨਦੀਪ ਸਿੰਘ ਅੰਮੀਵਾਲ ਨੇ ਦੱਸਿਆ ਕਿ ਟੋਲ ਪਲਾਜ਼ੇ ਤੇ ਕਿਸਾਨ ਜਥੇਬੰਦੀ ਵੱਲੋਂ ਚੱਲ ਰਹੇ ਧਰਨੇ 'ਚ ਕੇਹਰ ਸਿੰਘ ਪਿਛਲੇ 1 ਮਹੀਨੇ ਤੋਂ ਲਗਾਤਾਰ ਸ਼ਾਮਲ ਹੋ ਰਿਹਾ ਸੀ। ਵੀਰਵਾਰ ਦੇਰ ਰਾਤ ਉਸ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤੇ ਉਸ ਦੇ ਸਾਹ ਰੁਕ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਪਹਿਲਾਂ ਜਿੱਥੇ ਕਰਜ਼ੇ ਤੋਂ ਦੁਖੀ ਹੋ ਕੇ ਖੁਦਕੁਸ਼ੀਆਂ ਕਰ ਰਹੇ ਸਨ, ਉੱਥੇ ਹੁਣ ਆਪਣੀ ਖੇਤੀ ਨੂੰ ਬਚਾਉਣ ਵਾਸਤੇ ਕੀਮਤੀ ਜਾਨਾਂ ਗਵਾ ਰਹੇ ਨੇ। ਬਾਵਜੂਦ ਇਸ ਦੇ ਕਿਸਾਨਾਂ ਦਾ ਸੰਘਰਸ਼ ਰੁਕੇਗਾ ਨਹੀਂ, ਭਾਵੇਂ ਕੁਝ ਵੀ ਹੋ ਜਾਏ ਸਰਕਾਰ ਨੂੰ ਝੁਕਾ ਕੇ ਹੀ ਸਾਹ ਲਿਆ ਜਾਏਗਾ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਹਮਲਾਵਰ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੀ ਬਲਾਲ ਸਬਜ਼ੀ ਮੰਡੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਇੱਕ ਕਿਸਾਨ ਰੈਲੀ ਦੇ ਦੌਰਾਨ ਆਖਿਆ ਕਿ ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ ਪੂਰਾ ਪੰਜਾਬ ਇਕੱਠਾ ਹੈ। ਪੂਰੇ ਪੰਜਾਬ ਦੇ ਕਿਸਾਨ ਮਿਲ ਕੇ ਲੜਾਈ ਲੜ ਰਹੇ ਨੇ। ਹੁਣ ਇਹ ਸਾਡੇ ਸਨਮਾਨ ਦੀ ਲੜਾਈ ਹੈ। ਭਾਵੇਂ ਕੁਝ ਵੀ ਹੋ ਜਾਏ ਅਸੀਂ ਪਿੱਛੇ ਨਹੀਂ ਹਟਣਾ। ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਹੈ। ਕੇਂਦਰ ਸਰਕਾਰ ਪੰਜਾਬ ਸਰਕਾਰ ਤੋਂ ਬਦਲਾ ਲੈ ਰਹੀ ਹੈ। ਉਹਨਾਂ ਨਾਲ ਹੀ ਕਿਹਾ ਕਿ ਕੁਝ ਲੋਕ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪਾਕਿਸਤਾਨ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਖੋਹ ਕੇ ਇੱਕ ਟਰਸਟ ਨੂੰ ਦੇਣਾ ਮੰਦਭਾਗਾ ਹੈ। ਉਹਨਾਂ ਕਿਹਾ ਕਿ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਗਈ ਹੈ ਤੇ ਕਿਹਾ ਗਿਆ ਕਿ ਉਹ ਪਾਕਿਸਤਾਨ ਦੀ ਸਰਕਾਰ ਨਾਲ ਗੱਲ ਕਰਨ। ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਿੱਚ ਦਿੱਲੀ 'ਚ ਲਾਏ ਗਏ ਧਰਨੇ ਨੂੰ ਕਾਂਗਰਸ ਪਾਰਟੀ ਦਾ ਸਿਆਸੀ ਡਰਾਮਾ ਕਰਾਰ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨੀ ਮਸਲੇ ਨੂੰ ਹੱਲ ਕਰਾਉਣ ਦੀ ਥਾਂ ਇਸ ਨੂੰ ਲਟਕਾ ਰਹੇ ਨੇ। ਉਹਨਾਂ ਨਾਲ ਹੀ ਕਿਹਾ ਕਿ ਕੇਂਦਰ ਸਰਕਾਰ ਵੀ ਕਿਸਾਨਾਂ ਦੀਆਂ ਭਾਵਨਾਵਾਂ ਸਮਝਣ ਨੂੰ ਤਿਆਰ ਨਹੀਂ, ਪਰ ਇਸ ਦਾ ਭਾਰਤੀ ਜਨਤਾ ਪਾਰਟੀ ਨੂੰ ਚੋਣਾਂ ਵਿੱਚ ਖਮਿਆਜ਼ਾ ਭੁਗਤਣਾ ਪਏਗਾ। ਚੰਡੀਗੜ੍ਹ ਅੰਬਾਲਾ ਮੁੱਖ ਸੜਕ ਤੇ ਪਿੰਡ ਦੇਵੀ ਨਗਰ ਦੇ ਇੱਕ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਖਬਰ ਹੈ। ਸੂਚਨਾ ਮਿਲਣ ਤੇ ਡੇਰਾਬੱਸੀ ਥਾਣਾ ਦੇ ਮੁਖੀ ਸਤਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਨੇ। ਇਸ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਦੂਜੀ ਵਾਰ ਬੇਅਦਬੀ ਹੋਈ ਹੈ। ਇਸੇ ਪਿੰਡ ਦੇ ਗੁਰਦੁਆਰੇ ਵਿੱਚ ਸਾਲ 2017 ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਬੇਅਦਬੀ ਕੀਤੀ ਗਈ ਸੀ। ਉਸ ਵੇਲੇ ਪੁਲਿਸ ਨੇ ਪਿੰਡ ਦੇ ਇੱਕ ਮਾਨਸਿਕ ਤੌਰ ਤੇ ਪਰੇਸ਼ਾਨ ਨੌਜਵਾਨ ਨੂੰ ਬੇਅਦਬੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਵਾਰ ਬੇਅਦਬੀ ਦਾ ਸ਼ੱਕ ਪਿੰਡ ਦੀ ਹੀ ਇੱਕ ਔਰਤ ਉੱਪਰ ਜਾ ਰਿਹਾ ਹੈ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਤੋਂ ਸੁਣ ਰਹੇ ਹੋ ਤੇ ਇਹਨਾਂ ਖਬਰਾਂ ਨੂੰ ਸਾਡੇ ਚੰਡੀਗੜ੍ਹ ਸਟੂਡੀਓ ਤੋਂ ਸਿੱਧਾ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਖਬਰਾਂ ਨੂੰ ਸਪਾਂਸਰ ਕਰ ਰਹੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ओबामा केयर ਤੇ ਕੋਵਿਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਸ ਸ਼ੁਰੂ ਹੋ ਚੁੱਕੀਆਂ ਨੇ।
ਹੈਲਥ ਇੰਸ਼ੋਰੈਂਸ ਨਾ ਕਰਾਉਣ ਦੀ ਹਾਲਤ ਵਿੱਚ ਘੱਟੋ ਘੱਟ $750 ਪ੍ਰਤੀ ਵਿਅਕਤੀ ਜੁਰਮਾਨਾ ਹੋਏਗਾ। ਤੁਸੀਂ ਆਪਣੀ ਐਪਲੀਕੇਸ਼ਨ ਨੂੰ ਰੀਨਿਊ ਕਰਾਉਣਾ ਜਾਂ ਨਵੀਂ ਭਰਨੀ ਹੈ ਤਾਂ ਅੱਜ ਹੀ ਕਾਲ ਕਰੋ 408 272 2500 ਤੇ। याद रखो खालसा इंश्योरेंस एजेंसी का दफ्तर सारा साल खुला रहिंदा है। इन्हां दा टैलीफोन नंबर एक बार फिर नोट कर लो 4082722500। चलो फिर चलते हैं कुछ होर खबरां वल। भारत में कोरोना वायरस के मामलों में एक बार फिर तो तेजी आनी शुरू हो गई है। इलाज अधीन केस हुण 2 तो 3 सूबियां विच नहीं सगों इक्को वेले 15 सूबियां विच वधण लग पए ने। सब तो बुरी हालत दिल्ली की है। इत्थे पिछले 15 दिनों में 11 वार मरीजों की गिनती वधी है। इलाज अधीन मरीजों की गिनती हर रोज़ 1000 तो 1400 तक वधी है। पिछले 24 घंटे केरला में सब तो ज़्यादा 6820 नवे केस आए ने। इन्हां तो इलावा उत्तर प्रदेश, तेलंगाना, बिहार, छत्तीसगढ़, हरियाणा, चंडीगढ़, अंडमान निकोबार, मिजोरम, दादरा एंड नगर हवेली, लद्दाख, मेघालय, मणिपुर, हिमाचल प्रदेश, त्रिपुरा ते पंजाब विच भी इलाज अधीन मरीजों की गिनती वध रही है। पिछले 24 घंटिਆਂ ਦੇ ਵਿੱਚ इन्हां सूबिਆਂ ਦੇ ਵਿੱਚ 4000 ਤੋਂ ਜ਼ਿਆਦਾ ਨਵੇਂ ਮਰੀਜ਼ ਮਿਲੇ ਨੇ। अमरीका ਵਿੱਚ राष्ट्रपति चोण ਦੇ 3 दिन बाद भी हार जित पूरी तरह साफ नहीं हो सकी। अमरीका के राष्ट्रपति डोनाल्ड ट्रंप हार ਮੰਨਣ ਨੂੰ ਤਿਆਰ ਨਹੀਂ। ਉਹ ਬਾਰ-ਬਾਰ ਵੋਟਾਂ ਦੀ ਗਿਣਤੀ ਨੂੰ ਰੋਕਣ ਦੀ ਮੰਗ ਕਰ ਰਹੇ ਨੇ। ਹੁਣ ਤੱਕ ਆਈਆਂ ਖਬਰਾਂ ਦੇ ਮੁਤਾਬਕ ਜੋ ਬਾਈਡਨ ਨੂੰ 264 ਅਤੇ ਡੋਨਾਲਡ ਟਰੰਪ ਨੂੰ 214 ਇਲੈਕਟੋਰਲ ਵੋਟ ਮਿਲੇ ਨੇ। ਰਾਸ਼ਟਰਪਤੀ ਬਣਨ ਵਾਸਤੇ 270 ਦਾ ਅੰਕੜਾ ਚਾਹੀਦਾ ਹੈ। ਇਸ ਵਕਤ ਅਮਰੀਕਾ ਦੇ 5 ਸੂਬਿਆਂ ਦੇ ਉੱਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਜਿੱਥੇ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਐਰੀਜ਼ੋਨਾ ਤੋਂ ਖਬਰ ਹੈ ਕਿ ਉੱਥੇ 2 ਕਾਉਂਟੀਜ਼ ਮੈਰੀਕੋਪਾ ਅਤੇ ਪਾਇਮਾ ਵਿੱਚ ਕਾਊਂਟਿੰਗ ਚੱਲ ਰਹੀ ਹੈ। ਇੱਥੇ ਜੋ ਬਾਈਡਨ ਨੂੰ ਹੁਣ ਤੱਕ 69,000 ਤੋਂ ਜ਼ਿਆਦਾ ਜਦਕਿ ਡੋਨਾਲਡ ਟਰੰਪ ਨੂੰ 46,000 ਵੋਟਾਂ ਮਿਲ ਚੁੱਕੀਆਂ ਨੇ। ਜਾਰਜੀਆ ਵਿੱਚ ਵੀਰਵਾਰ ਨੂੰ ਡੋਨਾਲਡ ਟਰੰਪ 18,000 ਵੋਟਾਂ ਤੋਂ ਅੱਗੇ ਚੱਲ ਰਹੇ ਸੀ ਜਦਕਿ ਹੁਣ ਖਬਰ ਆ ਰਹੀ ਹੈ ਕਿ ਉੱਥੇ ਜੋ ਬਾਈਡਨ ਅੱਗੇ ਹੋ ਗਏ ਨੇ ਤੇ ਲਗਭਗ 1000 ਵੋਟਾਂ ਨਾਲ ਅੱਗੇ ਚੱਲ ਰਹੇ ਨੇ। ਨਵਾਡਾ ਵਿੱਚ ਵੀ ਬਹੁਤ ਨੇੜਲਾ ਮੁਕਾਬਲਾ ਸੀ। ਇਸ ਵੇਲੇ ਜੋ ਬਾਈਡਨ ਨਵਾਡਾ ਵਿੱਚ ਅੱਗੇ ਨਿਕਲ ਚੁੱਕੇ ਨੇ ਜਦਕਿ ਪੈਂਸਿਲਵੇਨੀਆ ਵਿੱਚ ਡੋਨਾਲਡ ਟਰੰਪ ਅੱਗੇ ਨੇ ਤੇ ਨਾਰਥ ਕੈਰੋਲੀਨਾ ਵਿੱਚ ਡੋਨਾਲਡ ਟਰੰਪ ਲੀਡ ਲੈ ਚੁੱਕੇ ਨੇ। ਇਹਨਾਂ ਸੂਬਿਆਂ ਦੇ ਨਤੀਜਿਆਂ ਨੇ ਹੀ ਇਹ ਤੈਅ ਕਰਨਾ ਹੈ ਕਿ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਕੌਣ ਹੋਣਗੇ। ਪਰ ਹੁਣ ਤੱਕ ਆ ਰਹੇ ਰੁਝਾਨ ਦੇ ਮੁਤਾਬਕ ਜੋ ਬਾਈਡਨ ਰਾਸ਼ਟਰਪਤੀ ਦੀ ਕੁਰਸੀ ਦੇ ਬਹੁਤ ਨੇੜੇ ਪਹੁੰਚ ਗਏ ਨੇ। ਕੇਂਦਰੀ ਸੂਚਨਾ ਕਮਿਸ਼ਨ ਨੇ ਹਰਮੰਦਰ ਸਾਹਿਬ ਵਿਖੇ 1984 ਦੀ ਫੌਜੀ ਕਾਰਵਾਈ ਦੇ ਦੌਰਾਨ ਕੇਂਦਰੀ ਏਜੰਸੀ ਵੱਲੋਂ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਅਤੇ ਕੀਮਤੀ ਸਮਾਨ ਦੀ ਸੂਚੀ ਨਾ ਦੇਣ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਸਹੀ ਕਰਾਰ ਦਿੱਤਾ ਹੈ। आरटीआई बिनेकार गुरविंदर सिंह चड्ढा ने केंद्रीय गृह मंत्रालय तो ऑपरेशन के दौरान जब्त की गई सारी समग्री की सूची ते इस दी मौजूदा स्थिति के नाल ऑपरेशन नाल संबंधित सारे रिकॉर्डां ते ऑपरेशन दौरान मारे गए सारे व्यक्तियों की सूची की मांग की सी। जब्त की गई समग्री की सूची और विशेष वेरवे दिते बिना गृह मंत्रालय ने श्री चड्ढा की आरटीआई के जवाब में आख्या सी कि लगभग 4000 दस्तावेज, किताबां, फाइलां और सोने चांदी के गहने, कीमती करंसी, सिक्के आदि ऑपरेशन ब्लू स्टार के दौरान केंद्रीय एजेंसी वालों बरामद किए गए सन। मंत्रालय ने कहा कि लेख और दस्तावेज या तो श्रोमणी कमेटी या फिर पंजाब सरकार को सौंप दिए गए हैं। पंजाब ते हरियाणा हाईकोर्ट ने शुक्रवार को पंजाब के डीजीपी दिनकर गुप्ता की नियुक्ति को बरकरार रखा है। अदालत ने कैट के हुक्मां के खिलाफ पंजाब सूबे को अपील करने की भी आग्ञा दे दी है। 17 जनवरी को कैट ने श्री दिनकर गुप्ता की राज पुलिस मुखी वजों नियुक्ति रद्द कर दी सी। सीनियर IPS अधिकारी मुहम्मद मुस्तफा और सिद्धार्थ चट्टोपाध्याय ने अपील की सी कि श्री गुप्ता को उन्होंने सीनियरता नज़रअंदाज करके DGP बना दिता गया सी। कैप्टन अमरिंदर सिंह के बेटे रणिंदर सिंह अज भी इनफोर्समेंट डायरैक्टोरेट के अगे पेश नहीं हुए। जलंधर में ED ने उन्होंने फेमा नियमां की उलंघना के मामले च बुलाया सी। अज उन्होंने वकील जयवीर शेरगिल ने मीडिया को जारी वीडियो च दस्सिया कि उन्होंने मुवक्किल को जुकाम और बुखार है तो उन्होंने कोरोना टेस्ट भी करवाया गया है तो डॉक्टर ने उन्होंने 14 दिनों लिए एकांतवास में रहने लिए आख्या है, इस करके वो पेश नहीं हो सकते। जलंधर के शिव विहार में एक कारोबारी की पत्नी ने अपनी कोठी में फाहा ला के अपनी जान दे दी है। मृतका की पछाण रेणु शर्मा पत्नी रुपेश शर्मा वजों की गई है। उसका पति कंप्यूटर कंपनी का मालक है। लंघी रात उसका अपने पति नाल किसी गल तो झगड़ा हो गया सी। पुलिस मौके पर पहुंची है तो मामले की जांच कर रही है। सुप्रीम कोर्ट ने शुक्रवार को भारत सरकार को यकीनी बनाने लिए आख्या है कि दिल्ली और दिल्ली के नाल लगते इलाके में किसी भी किस्म का धुआं ना होवे। केंद्र वालों सॉलिसिटर जनरल तुषार मेहता ने बेंच को दस्सिया कि एयर क्वालिटी मैनेजमेंट कमीशन शुक्रवार तो काम करना शुरू कर देगा तो सरकार ने कमीशन के मैंबर भी नियुक्त कर दिते ने। खास खबरां एक बार फिर सुनो। पंजाब में अज तो शुरू हो सकती है रेल गड्डियां की आवाजाही। रेल मंत्राला पंजाब सरकार वालों सुरक्षा का भरोसा दिते जाने ते रेलां चलाउण लई मन्निया।
किसानां ने भी पूरी तरह रेलवे लाइनां खाली कीतियां। पंजाब विच किसान संघर्ष होर तेज होया। टोल प्लाਜ਼ਿਆਂ ते धरने जारी। मोगा विच धरने के दौरान किसान की दिल का दौरा पैण नाल मौत। अमृतसर विच गरजे नवजोत सिंह सिद्धू, कहा कि नरेंद्र मोदी की सरकार नूं खेती कानून वापस लैणे ही पैणगे। सुखबीर सिंह बादल ने पंजाब के विधायकों के दिल्ली धरने नूं सियासी ड्रामा कर दानिया। चंडीगढ़ नेड़े पिंड देवी नगर विच श्री गुरु ग्रंथ साहिब जी की बेअदबी। भारत विच कोरोना वायरस ने एक बार फिर तेजी फड़ी। अमरीका विच जो बाइडन राष्ट्रपति की कुर्सी के नेड़े पहुंचे। डोनल्ड ट्रंप वालों वार-वार वोटां की गिणती रोके जाण की दुहाई। हाईकोर्ट ने पंजाब के DGP दिनकर गुप्ता की नियुक्ति नूं बरकरार रखिया। ये सन साडियां अज दीयां खबरां। ताज़ा खबरां लई कल इसी वक्त अपनी फिर मुलाकात होएगी। हुण दिओ सुशील दोसांझ नूं आग्या। पंजाबी रेडियो USA के ਸਰੋਤਿਆਂ ਲਈ बहुत बहुत शुभ इच्छावां।